ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਝਾਕੀ ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਹੋਇਆ ਤੇ ਉਹਦੇ ਵਿੱਚ ਜਿਹੜੇ ਇਤਰਾਜ਼ ਨੇ ਉਹ ਵੀ ਆਪਣੀ ਥਾਂ ਨੇ ਤੇ ਜਾਇਜ਼ ਨੇ। ਉਹਨਾਂ ਦੇ ਉੱਤੇ ਜਿਹੜੇ ਇਤਰਾਜ਼ ਉੱਠ ਰਹੇ ਨੇ, ਲਗਾਤਾਰ ਸਰਕਾਰ ਨੂੰ ਸਵਾਲ ਵੀ ਹੋ ਰਹੇ ਨੇ। ਹੁਣ ਪੱਕੇ ਮੋਰਚੇ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਖਾਲਸਾ ਪਰੇਡ ਕਰਾਂਗੇ। ਹੈ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ, ਲਾਪਤਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਹਵਾਲੇ ਨਾਲ ਜਾਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਲੱਗਿਆ ਚੰਡੀਗੜ੍ਹ ਦੀਆਂ ਬਰੂਹਾਂ ਤੇ ਪੱਕਾ ਮੋਰਚਾ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ। ਸੰਗਤ ਦਾ ਹੁੰਗਾਰਾ, ਆਵਾਮ ਦਾ ਹੁੰਗਾਰਾ, ਵੱਖ-ਵੱਖ ਧਿਰਾਂ ਦਾ ਹੁੰਗਾਰਾ ਲਗਾਤਾਰ ਮਿਲ ਰਿਹਾ। ਜਿਵੇਂ ਕਿਸਾਨ ਜਥੇਬੰਦੀਆਂ, ਕੋਈ ਕਹਿੰਦਾ ਜੀ ਗੈਰ ਰਾਜਨੀਤਿਕ ਐਸਕੇਐਮ, ਕੋਈ ਰਾਜਨੀਤਿਕ ਐਸਕੇਐਮ, ਉਹ ਸਾਰੀਆਂ ਧਿਰਾਂ ਬਾਰੋ-ਬਾਰੀ ਆ ਰਹੀਆਂ ਨੇ। ਸੋ ਉੱਥੇ ਵੱਡੀ ਇਕੱਤਰਤਾ ਨਜ਼ਰ ਆ ਰਹੀ ਹੈ। ਪਰ ਇਹ ਸਭ ਦੇ ਦਰਮਿਆਨ ਕਲਾਕਾਰ ਵੀ ਆਉਣ ਲੱਗੇ ਨੇ। ਕਲਾਕਾਰਾਂ ਦੀ ਆਮਦ, ਗਾਇਕਾਂ ਦੀ ਆਮਦ ਵੀ ਹੋਣ ਲੱਗੀ ਆ। ਤੇ ਇਹ ਸਭ ਦੇ ਦਰਮਿਆਨ ਮੋਰਚੇ ਦੀ ਪ੍ਰਬੰਧਕ ਟੀਮ ਨੇ ਐਲਾਨ ਕੀਤਾ ਪ੍ਰਵੀਨ ਜੀ ਕਿ 26 ਜਨਵਰੀ ਨੂੰ ਅਸੀਂ ਬਕਾਇਦਾ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਇੱਕ ਮੋਹਾਲੀ ਖੇਤਰ ਦੇ ਵਿੱਚ ਵੱਡਾ ਮਾਰਚ ਕਰਾਂਗੇ, ਖਾਲਸਾਈ ਪਰੇਡ ਕਰਾਂਗੇ। ਸੋ ਇਸ ਪਰੇਡ ਨੂੰ ਲੈ ਕੇ ਤਿਆਰੀਆਂ, ਕਹਿੰਦੇ ਉਸ ਦਿਨ ਸਰਕਾਰ ਹਿੱਲ ਜਾਏਗੀ, ਸਰਕਾਰ ਤਾਕਤ ਦੇਖ ਲਵੇ, ਸਰਕਾਰ ਏਕਾ ਦੇਖ ਲਵੇ, ਸਰਕਾਰ ਜਾਇਜ਼ ਮੰਗ ਦੇਖ ਲਵੇ। ਸੋ ਉਸ ਨੂੰ ਲੈ ਕੇ ਸਰਕਾਰ ਦਾ ਧਿਆਨ ਖਿੱਚਣ ਦੇ ਲਈ, ਕਿਉਂਕਿ ਤੁਸੀਂ ਇਹ ਦੇਖੋ ਕਿ ਚਿਰਾਂ ਤੋਂ ਮੰਗ ਹੈ ਤਾਂ ਜਿਹੜੇ ਭਾਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਹਨੂੰ ਕਾਨੂੰਨ ਤਹਿਤ ਜਿੰਨੇ ਸਮੇਂ ਦੀ ਸਜ਼ਾ ਸੀ ਉਹ ਸਜ਼ਾ ਪੂਰੀ ਹੋ ਗਈ ਹੈ ਤੇ ਉਹਦਾ ਹੱਕ ਬਣਦਾ ਹੈ। ਤੁਸੀਂ ਇੱਥੇ ਪੈਰੋਲ ਵੀ ਨਹੀਂ ਦਿੰਦੇ। ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਤੇ ਇਹ ਤਾਂ ਰਿਹਾਈ ਵਾਲਾ ਪਹਿਲੂ ਵੀ ਵੱਡਾ ਖੜਾ ਕਿ ਰਿਹਾਈ ਹੋਣੀ ਚਾਹੀਦੀ ਹੈ, ਉਸ ਨੂੰ ਲੈ ਕੇ ਸਵਾਲ ਖੜਾ ਹੈ ਤੇ ਸਰਕਾਰਾਂ ਗੌਰ ਹੀ ਨਹੀਂ ਕਰਦੀਆਂ, ਹੈ ਨਾ। ਪਿਛਲੇ 15-16 ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ ਤੇ ਸਰਕਾਰ ਦਾ ਤਾਂ ਵੀ ਧਿਆਨ ਨਹੀਂ। ਸਵਾਲ ਇਹ ਵੀ ਉੱਠਦਾ ਹੈ ਕਿ ਇਹ ਮੋਰਚਾ ਪੰਜਾਬ 'ਚ, ਚੰਡੀਗੜ੍ਹ 'ਚ ਕਿਉਂ ਲੱਗਿਆ, ਦਿੱਲੀ ਕਿਉਂ ਨਹੀਂ ਲੱਗਿਆ? ਕਿਉਂਕਿ ਇਹ ਮਸਲਾ ਤਾਂ ਕੇਂਦਰ ਨਾਲ ਹੈ ਸਿੱਧਾ। ਸੋ ਇਹਦੇ ਪਿੱਛੇ ਵੀ ਕਈ ਵਾਰ ਕਈ ਤਰ੍ਹਾਂ ਸਵਾਲ ਕਰਦੇ ਆ ਕਿ ਕੋਈ ਰਾਜਨੀਤੀ ਤਾਂ ਨਹੀਂ ਕੰਮ ਕਰ ਰਹੀ ਜੀ। ਸੋ ਪਰ ਜਿਵੇਂ ਆਵਾਮ ਦਾ, ਸੰਗਤ ਦਾ ਇਹਨੂੰ ਸਮਰਥਨ ਮਿਲ ਰਿਹਾ, ਉਸ ਹਵਾਲੇ ਨਾਲ ਪੰਜਾਬ ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕੇਂਦਰ ਤੱਕ ਅਪਰੋਚ ਕਰੇ, ਕੇਂਦਰ ਨਾਲ ਤਾਲਮੇਲ ਕਰੇ, ਕੇਂਦਰ ਤੱਕ ਇਹ ਸੁਨੇਹਾ ਪਹੁੰਚਦਾ ਕਰੇ, ਕੇਂਦਰ ਦਾ ਕੋਈ ਵਫਦ ਆਵੇ ਉਹ ਗੱਲ ਕਰੇ, ਜੇਕਰ ਉਹ ਸੱਚਮੁੱਚ ਲੋਕ ਮੁੱਦਿਆਂ ਲਈ ਗੰਭੀਰ ਨੇ। ਸੋ ਇਹ ਸਭ ਦੇ ਉੱਤੇ ਗੌਰ ਕਰਨ ਦੇ ਲਈ ਸਰਕਾਰਾਂ ਦਾ ਧਿਆਨ, ਮੀਡੀਆ ਦਾ ਧਿਆਨ, ਹੋਰ ਲੋਕਾਂ ਦਾ, ਦੇਸ਼ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਪੱਕੇ ਮੋਰਚੇ ਦੀ ਪ੍ਰਬੰਧਕ ਟੀਮ ਨੇ, ਪ੍ਰਬੰਧਕ ਧਿਰਾਂ ਨੇ ਫੈਸਲਾ ਕੀਤਾ ਕਿ 26 ਜਨਵਰੀ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਇੱਕ ਮਾਰਚ ਸਜੇਗਾ। ਬਕਾਇਦਾ ਉਹ ਇੱਕ ਖਾਲਸਾ ਪਰੇਡ ਵਰਗਾ ਇੱਕ ਪੂਰੀ ਮਤਲਬ ਕਿ ਮਰਿਆਦਾ ਦੇ ਵਿੱਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਮਾਰਚ ਕੀਤਾ ਜਾਏਗਾ। ਔਰ ਉਚੇਚੇ ਤੌਰ ਤੇ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਇਸ ਮਾਰਚ ਦੇ ਵਿੱਚ ਆਪਣੇ ਮੁੱਦੇ ਤੋਂ ਨਹੀਂ ਭਟਕਣਾ, ਆਪਣੀ ਮੰਗ ਤੋਂ ਨਹੀਂ ਭਟਕਣਾ, ਆਪਣੇ ਕੇਂਦਰ ਤੋਂ ਨਹੀਂ ਭਟਕਣਾ। ਕੋਈ ਹੁੱਲੜਬਾਜੀ ਨਹੀਂ, ਕੋਈ ਮੋਟਰਸਾਈਕਲਾਂ ਦੇ ਪਟਾਕੇ ਨਹੀਂ, ਕੋਈ ਲਲਕਾਰੇ ਨਹੀਂ। ਸੋ ਆਪਾਂ ਗੁਰੂ ਮਰਿਆਦਾ 'ਚ ਰਹਿ ਕੇ, ਮੋਰਚੇ ਦੀ ਮਰਿਆਦਾ 'ਚ ਰਹਿ ਕੇ ਆਪਾਂ ਇਹ 'ਚ ਸ਼ਾਮਲ ਹੋਣਾ। ਸੋ ਬਕਾਇਦਾ ਅਪੀਲ ਕੀਤੀ ਗਈ ਹੈ। ਸੋ ਦੇਖਦੇ ਹਾਂ ਜੀ 26 ਜਨਵਰੀ ਨੂੰ ਹੁਣ ਮਤਲਬ ਕਿ ਇਸ ਦੇ ਉੱਤੇ ਕੀ ਸਰਕਾਰਾਂ ਗੌਰ ਕਰਦੀਆਂ। ਉਹ ਤੋਂ ਪਹਿਲਾਂ ਕੋਈ ਬੈਠਕ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਇੱਕ ਦਿਨ ਦਾ ਵਕਫਾ ਬਚਿਆ ਹੁਣ ਤਾਂ।